ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ। ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਹੈ ਚਾਨਣਾ ਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਨਿੱਘਾ ਸਵਾਗਤ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਤੋਂ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਤਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਰੁਕ ਕਰੀਏ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਦੇ ਉੱਪਰ ਆਉਨੇ ਆ। ਕਹਿੰਦੇ ਪਿਕਚਰ ਬਿਲਕੁਲ ਸਾਫ਼ ਹੋ ਗਈ ਹੈ ਜੀ ਵੈਸਟ ਬੰਗਾਲ ਤੇ ਤਾਮਿਲਨਾਡੂ ਵਾਲੀ। ਉਧਰ ਤਾਮਿਲਨਾਡੂ ਦੇ ਵਿੱਚ ਵਿਜੇ ਨੂੰ ਆਖਿਰਕਾਰ ਸਮਰਥਨ ਮਿਲ ਗਿਆ ਡਿੱਗਦੇ ਢਹਿੰਦੇ ਹੋਏ ਵੀ ਉਹ ਆਪਣੀ ਜਿਹੜੀ ਲਾਈਨ ਕ੍ਰਾਸ ਕਰਨੀ ਹੁੰਦੀ ਹੈ, ਜਿੱਤ ਦਰਜ ਕਰਾਉਣ ਵਾਲੀ, ਸਰਕਾਰ ਬਣਾਉਣ ਵਾਲੀ, ਉੱਥੇ ਤੱਕ ਪਹੁੰਚ ਗਿਆ 118 ਤੱਕ। ਤੇ ਉਧਰ ਸ਼ਵੇਂਦੂ ਅਧਿਕਾਰੀ ਬੇਸ਼ੱਕ ਉਸਨੇ ਆਪਣੇ ਬਿਲਕੁਲ ਕਰੀਬੀ ਸਾਥੀ ਨੂੰ ਖੋ ਦਿੱਤਾ, ਪਰ ਉਹਦੇ ਸਿਰ ਸਿਹਰਾ ਸੱਜਣ ਜਾ ਰਿਹਾ ਹੈ ਜੀ ਮੁੱਖ ਮੰਤਰੀ ਵਾਲਾ। ਗੱਲ ਸ਼ਬੇਂਦੂ ਤੋਂ ਜੇ ਸਟਾਰਟ ਕੀਤੀ ਜਾਵੇ ਤਾਂ ਦੇਖੋ, ਦਲੀਪ ਘੋਸ਼ ਇਹਨਾਂ ਦੇ ਨਾ ਹੁੰਦੇ ਸਨ ਉੱਥੇ ਹੈਡ, ਮੇਨ ਜੀ ਕਰਤਾ ਧਰਤਾ। ਜੀ ਦਲੀਪ ਘੋਸ਼ ਨੂੰ ਰਿਪਲੇਸ ਕੀਤਾ ਸ਼ਬੇਂਦੂ ਨੇ। ਜੀ ਦਲੀਪ ਘੋਸ਼ ਮਤਲਬ ਕਿ ਬਹੁਤ ਜ਼ਿਆਦਾ ਉਹਨਾਂ ਦਾ ਯੋਗਦਾਨ ਰਿਹਾ। ਪਿਛਲੀ ਵਾਰੀ ਤੋਂ ਹਾਰ ਗਿਆ ਸਨ, ਐਤਕੀ ਤੇ ਸ਼ਾਇਦ ਐਮਐਲਏ ਬਣਨ ਦੇ ਵਿੱਚ ਕਾਮਯਾਬ ਰਹੇ। ਪਰ ਜੀ ਜਿਸ ਬੰਦੇ ਨੇ ਜ਼ਿਆਦਾ ਸਟਰਗਲ ਕੀਤਾ, ਪਰ ਉਹ ਸ਼ਬੇਂਦੂ ਦੇ ਮੁਕਾਬਲੇ ਕਹਿ ਲਓ ਕਿ ਓਪਰਚੁਨਿਟੀਜ਼ ਜਿਹੜੀਆਂ ਮਿਲੀਆਂ ਉਹਨਾਂ ਨੂੰ ਨਹੀਂ ਕੈਸ਼ ਕਰ ਸਕਿਆ। ਤਾਂ ਨਤੀਜਾ ਇਹ ਹੋ ਕਿ ਸ਼ਬੇਂਦੂ ਦੀ ਲੱਕ ਨੇ ਕੰਮ ਕੀਤਾ, ਸ਼ਬੇਂਦੂ ਦੇ ਹਾਰਡਵਰਕ ਨੇ ਕੰਮ ਕੀਤਾ ਤੇ ਅਖੀਰ ਗੱਲ ਤਣ ਪੱਤਣ ਜਾ ਲੱਗੀ ਆ। ਇੱਕ ਜੀ ਨਹੀਂ, ਹੁਣ ਤੱਕ 3 ਸ਼ਬੇਂਦੂ ਦੇ ਕਰੀਬੀ ਜਿਹੜੇ ਆ ਮਾਰੇ ਜਾ ਚੁੱਕੇ ਆ। ਕੁਝ ਜੀ ਭੇਤ ਭਰੀ ਹਾਲਤ 'ਚ ਮਾਰੇ ਗਏ ਨੇ। ਇਹਦੇ ਕਿਉਂ ਮਾਰੇ ਜਾਂਦੇ ਆ, ਇਹ ਵੀ ਇੱਕ ਆਪਣੇ ਆਪ ਦੇ ਵਿੱਚ ਭੇਦ ਆ। ਹੁਣ ਦੂਜੀ ਬਿਲਕੁਲ ਗੱਲ ਜਿਹੜੀ ਗੁਰਪ੍ਰੀਤ ਹੈਗੀ ਆ ਕਿ ਅੱਜ ਵੇਖੋ, ਹੁਣ ਸਾਰਾ ਕੁਝ ਇਹਨਾਂ ਨੇ 1 ਮਿੰਟ ਦੇ ਵਿੱਚ ਡਨ ਕਰ ਦਿੱਤਾ ਨਾ ਕਿ ਲਓ ਜੀ 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 ਸਰਕਾਰ ਦਾ ਗਠਨ ਹੋ ਗਿਆ। ਨਾਲ ਦੀ ਨਾਲ ਬਿਆਨ ਆ ਗਿਆ ਜਿਹੜੇ ਆਪਣੇ ਹੈਗੇ ਨੇ ਅਮਿਤ ਸ਼ਾਹ ਕਿ ਭਾਈ ਵੂਮਨ ਸਿਕਿਉਰਿਟੀ ਜਿਹੜੀ ਹੈ ਉਹ ਸਾਡੇ ਲਈ ਟੌਪ ਪ੍ਰਾਇੋਰਟੀ ਆ। ਯਾਨੀ ਸਾਰਾ ਕੁਝ ਹੁਣ ਤੁਸੀਂ ਦੇਖਣਾ ਮਿੰਟਾਂ ਦੇ ਵਿੱਚ ਠੀਕ ਹੋ ਜਾਏਗਾ। ਜੀ ਪਰ ਆ ਜਿਹੜੇ 3 ਦਿਨ ਕਤਲੋ ਗਾਰਤ, ਮਹਿਲਾਵਾਂ ਦੀ ਬੇਇੱਜ਼ਤੀ, ਟੀਐਮਸੀ ਦੇ ਜਿਹੜੇ ਦਫ਼ਤਰ ਤੋੜਨੇ, ਬਲਡੋਜ਼ਰ ਸੜਕਾਂ ਤੇ ਲੈ ਆਣੇ, ਇਹ ਸਾਰਾ ਕੁਝ ਕੀ ਸੀਗਾ ਸਰ? ਕੀ ਸੀ? ਜੀ ਉਹ ਵੀ ਉਸ ਵੇਲੇ ਜਿਸ ਵੇਲੇ ਗੁਰਪ੍ਰੀਤ ਬਈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿਕਿਉਰਿਟੀ ਫੋਰਸਸ ਦੇ ਜਵਾਨ ਡਿਪਲੋਇਡ ਨੇ। ਜੀ ਇਹਦਾ ਮਤਲਬ ਕਿ ਇੱਕ ਲੀਡਰ ਨੇ ਜਿਸ ਤਰ੍ਹਾਂ ਕਿਹਾ ਕਿ सबका साथ, सबका विकास, सबका हिसाब, ਜੀ ਕਿ ਅਮਿਤ ਸ਼ਾਹ ਜਾਂ ਗੁਜਰਾਤ ਲੌਬੀ ਜਾਂ ਕੇਂਦਰ ਸਰਕਾਰ ਕੀ ਇਹਨਾਂ ਨੇ ਹਿਸਾਬ ਬਰੋਬਰ ਕਰਨ ਦਾ ਵਕਤ ਦਿੱਤਾ? ਇਹ ਬੜਾ ਵਾਜਬ ਸਵਾਲ ਹੈ। ਮੈਂ ਕੋਈ ਗੈਰ ਜ਼ਿੰਮੇਵਾਰਾਨਾ ਢੰਗ ਦੇ ਨਾਲ ਨਹੀਂ ਕਹਿ ਰਿਹਾ ਗੁਰਪ੍ਰੀਤ। ਮੇਰੇ ਕੋਲ ਬਿਲਕੁਲ ਮਤਲਬ ਕਿ ਇਹਨਾਂ ਚੀਜ਼ਾਂ ਨੂੰ ਕਹਿਣ ਵਾਸਤੇ ਪ੍ਰਾਪਤ ਲੋੜੀਂਦੀ ਮਾਤਰਾ ਦੇ ਵਿੱਚ ਤੱਥ ਨੇ ਜੀ ਕਿ ਤੁਸੀਂ 2-3 ਦਿਨ 4 ਦਿਨ ਇਹ ਜਿਹੜੇ ਸੰਨ ਦੇ ਵਿੱਚ ਛੱਡੇ, ਕੀ ਇਹਨਾਂ ਨੂੰ ਕੰਟਰੋਲ ਨਹੀਂ ਸੀ ਕੀਤਾ ਜਾ ਸਕਦਾ? ਹੁਣ ਤੁਸੀਂ ਦੇਖਣਾ ਕਿ ਯਕਦਮ ਕੰਟਰੋਲ 'ਚ ਹੋ ਜਾਏਗਾ ਸਾਰਾ ਕੁਝ। ਤਾਂ ਜੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਭੈੜੀ ਪਿਰਤ ਹੈ ਬੰਗਲਾਦੇਸ਼ ਦੀ, ਸੌਰੀ ਬੰਗਾਲ ਦੀ। ਤਾਂ ਇਹਦੇ 'ਚ ਜਿਸ ਤਰ੍ਹਾਂ ਆਪਾਂ ਵੇਖਦੇ ਆ ਕਿ ਪਹਿਲਾਂ ਕਾਮਰੇਡਾਂ ਨੇ ਇਹੀਓ ਕੀਤਾ, ਫਿਰ ਟੀਐਮਸੀ ਨੇ ਇਹੀਓ ਕੀਤਾ, ਤੇ ਹੁਣ ਭਾਜਪਾ ਨੇ ਵੀ ਆਪਣੀ ਪਹਿਲੀ ਪਾਰੀ ਦੀ ਸ਼ੁਰੂਆਤ ਜਿਹੜੀ ਆ ਉਹ ਏਦਾਂ ਹੀ ਕਤਲੋਗਾਰਤ ਜਾਂ ਕਹਿ ਲਓ ਕਿ ਹਿੰਸਕ ਦੌਰ ਦੇ ਵਿੱਚ ਕੀਤੀ ਆ। ਆ ਜਾਈਏ ਤਮਿਲਨਾਡੂ। ਤਮਿਲਨਾਡੂ ਦੇ ਵਿੱਚ ਜੋ ਹੋਇਆ ਉਹਦੇ ਵਿੱਚ ਇੰਟਰਸਟਿੰਗ ਗੱਲ ਹੈ ਕਿ ਵਿਜੇ ਨੂੰ
ਤੁਸੀਂ ਵੇਖਿਆ ਹੋਣਾ ਕਿ ਗਵਰਨਰ ਨੇ ਮੋੜ ਦਿੱਤਾ ਸੀ। ਮੇਰੇ ਵਾਸਤੇ ਬੜੀ ਵਿਚਿੱਤਰ ਘਟਨਾ ਸੀਗੀ। ਗਵਰਨਰ ਬਿਲਕੁਲ ਕਹਿੰਦੇ ਕਿ ਬਾਈ ਤੁਸੀਂ ਪਹਿਲਾਂ ਲਿਖ ਕੇ ਲਿਆਓ। ਇਹ ਮੇਰੇ ਵਾਸਤੇ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਮੈਂ ਕਹਿ ਲਓ ਕਿ ਪੋਲੀਟੀਕਲ ਗਤੀਵਿਧੀਆਂ ਤੇ ਨਜ਼ਰ ਰੱਖਣ ਵਾਲਾ, ਚੜ੍ਹਦੀ ਮਾਲੀ ਸਾਰਾ ਕੁਛ ਦੇਖਿਆ ਕੀਤਾ। ਮੈਂ ਇਹੋ ਜਿਹੀ ਰਾਜਪਾਲ ਦੀ ਖਸਤਾ ਭੂਮਿਕਾ ਨਹੀਂ ਦੇਖੀ। ਕਿਉਂ? ਕਿਉਂਕਿ ਸੰਵਿਧਾਨ, ਵਿਧੀ ਵਿਧਾਨ ਜਾਂ ਪਰੰਪਰਾਵਾਂ ਜੋ ਆਪਾਂ ਉਹਨਾਂ ਦਾ ਪਰਿਪੇਖ ਲਈਏ ਤਾਂ ਏਦਾਂ ਨਹੀਂ ਹੁੰਦਾ। ਸਿੰਗਲ ਲਾਰਜੈਸਟ ਪਾਰਟੀ, ਤੁਸੀਂ ਸੱਦਾ ਦੇਣਾ ਉਹਨਾਂ ਨੂੰ, ਜੀ, ਸੱਦਾ ਦੇਣਾ ਹੈ। ਕਿਸੇ ਨੇ ਦਾਅਵਾ ਪੇਸ਼ ਕਰਨਾ ਹੈ, ਤੁਸੀਂ ਉਹਨਾਂ ਨੂੰ ਸੱਦਾ ਦੇਣਾ ਹੈ। ਔਰ ਇਹਦੇ ਚ ਕੀ ਹੁੰਦਾ ਹੈ ਕਿ ਜਦੋਂ ਗੁਰਪ੍ਰੀਤ ਸੱਦਾ ਦਿੱਤਾ ਜਾਂਦਾ ਹੈ, ਗਵਰਨਰ ਇਨਵਾਈਟ ਕਰਦਾ ਹੈ, ਤਾਂ ਜੀ, 5 7 10 20 ਦੀ ਗੁੰਜਾਇਸ਼ ਆਪਣੇ ਆਪ ਫੁੱਲਫਿਲ ਹੋ ਜਾਂਦੀ। ਕਿਆ ਸਮਝੇ? ਬਿਲਕੁਲ ਤੋ ਮਤਲਬ ਫਰਜ਼ ਕਰੋ, ਆਪਣੇ ਵੀ ਵੈਸੇ ਮੈਨੂੰ ਲੱਗਦਾ ਕਿ ਤਮਿਲਨਾਡੂ ਵਾਲੀ ਫਿਲਮ ਆਪਣੇ ਵੀ ਇੱਥੇ ਘੁੰਮਣੀ ਐ ਐਤਕੀ ਵੇਖਣਾ ਤੁਸੀਂ 2027 ਚ। ਇਹ ਸਾਲ ਲੱਗਦਾ ਨਾ ਤੁਸੀਂ ਵੀ ਮੁਸਕਰਾ ਪਏ। ਹਲਕਾ ਹਲਕਾ ਜੋ ਮੁਸਕਰਾ ਰਹੇ ਹੋ, ਕੋਈ ਨਾ ਕੋਈ ਅੰਦਾਜ਼ਾ ਲਗਾ ਰਹੇ ਹੋ। ਬਿਲਕੁਲ ਤੋ ਕਹਿਣ ਦਾ ਮਤਲਬ ਗੁਰਪ੍ਰੀਤ ਇਹੋ ਹੈ ਕਿ ਰਾਜਪਾਲ ਨੇ ਕੀ ਚਲਾਕੀ ਕੀਤੀ, ਜਾਂ ਕਹਿ ਲਓ ਕਿ ਬੜੀ ਆਪਦੇ ਜਿਹੜੇ ਦਿੱਲੀ ਦਰਬਾਰ ਵਾਲੇ ਆ ਉਹਨਾਂ ਦੀ ਕਹੀ ਵਜਾਈ ਕਿ ਇਹਨਾਂ ਨੇ ਇਹ ਕਿਹਾ ਕਿ ਲਿਖ ਕੇ ਲਿਆਓ। ਬਈ ਜੀ, ਫਿਰ ਕੱਚ ਪੱਕ ਚ ਆ ਜਾ, ਕੱਚ ਪੱਕ ਚ ਜੀ, ਆ ਜਾ। ਜਦੋਂ ਮਾਮਲਾ ਕੱਚ ਪੱਕ ਚ ਆ ਜਾਏਗਾ ਤਾਂ ਫਿਰ ਉਹ ਗੱਲ ਨਹੀਂ ਬਣਦੀ ਜਿਹੜੀ ਕਿ ਆਵਾ ਤੇ ਉਸ ਤੋਂ ਬਾਅਦ ਸੱਦੇ ਤੇ ਬਣਦੀ ਹੈ। ਸੋ ਇਹਨਾਂ ਜੀ, ਨੇ ਇਹ ਕੁਝ ਕੀਤਾ, ਪਰ ਕਾਂਗਰਸ ਨੇ ਇੱਕ ਮਹੱਤਵਪੂਰਨ ਭੂਮਿਕਾ ਅਦਾ ਕਰ ਦਿੱਤੀ। ਇਹਨਾਂ ਨੇ ਕੀ ਕੀਤਾ ਕਿ ਸਮਰਥਨ ਦੇ ਦਿੱਤਾ, ਲਿਖ ਕੇ ਪਹਿਲਾਂ ਹੀ ਦੇਤਾ ਸੀਗਾ ਇਹਨਾਂ ਨੇ। ਸੀਪੀਆਈ ਵਾਲੇ ਆ ਗਏ, ਜਿਵੇਂ ਆਪਾਂ ਅੰਦਾਜ਼ਾ ਲਾਉਂਦੇ ਸੀ ਇੱਕ ਦਿਨ, ਯਾਦ ਹੈ ਕੰਪੋਜੀਸ਼ਨ ਕਿ ਦੋ ਜੀ, ਆ, ਸੀਪੀਆਈ ਐਮ ਦੋ ਆ ਗਏ ਉਹ ਜੀ, VCK, ਯਾਦ ਹੈ ਆਪਾਂ ਉਹ ਜਿਨ੍ਹਾਂ ਪਾਰਟੀਆਂ ਨੂੰ ਵੇਖਿਆ ਸੀਗਾ ਕਿ ਇਹ ਆ ਸਕਦੇ, ਬਿਲਕੁਲ ਠੀਕ ਉਦਾਂ ਹੀ ਕੰਪੋਜੀਸ਼ਨ ਜਿਹੜੀ ਹੋਂਦ ਦੇ ਵਿੱਚ ਆਈ ਆ। ਪਰ ਇਧਰ ਮਣੀ ਸ਼ੰਕਰ ਅਈਅਰ ਤੇ ਕੁਝ ਲੀਡਰਾਂ ਨੇ ਨਿਸ਼ਾਨੇ ਕੱਸੇ ਨੇ ਕਾਂਗਰਸ ਤੇ ਕਿ ਤੁਸੀਂ ਗਾਂਧੀ ਦਾ ਸਿਧਾਂਤ, ਤੁਸੀਂ ਪਰੰਪਰਾਵਾਦੀ ਕਾਂਗਰਸ ਦੀ ਜਿਹੜੀ ਹਿਸਟਰੀ ਸੀ ਉਹਦੇ ਨਾਲ ਦਗਾ ਕਰ ਦਿੱਤਾ ਹੈ। ਤੁਸੀਂ ਪਿੱਠ 'ਚ ਛੁਰਾ ਮਾਰਿਆ ਕਿ ਭਾਈ ਇਲੈਕਸ਼ਨ ਲੜਿਆ ਤੁਸੀਂ DMK ਦੇ ਨਾਲ ਜੀ, ਤੇ ਸਪੋਰਟ ਕਰ ਦਿੱਤੀ ਤੁਸੀਂ TVK ਨੂੰ। ਉਹਨਾਂ ਨੇ ਕਿਹਾ ਕਿ ਨਹੀਂ ਨਹੀਂ ਸਰ, ਅਸੀਂ ਪਿੱਠ 'ਚ ਖੰਜਰ ਨਹੀਂ ਮਾਰਿਆ। ਜੀ, ਦਰਅਸਲ ਅਸੀਂ ਲੋਕਤੰਤਰ, ਜਾਂ ਕਹਿ ਲਓ ਕਿ ਬਈ ਇੱਕ ਬਹੁਤ ਕਸੂਤੇ ਜਿਹੇ ਹਿਸਾਬ ਕਿਤਾਬ ਨੂੰ ਰੋਕਣ ਦਾ ਯਤਨ ਕੀਤਾ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਸੰਵਿਧਾਨ ਤੇ ਲੋਕਤੰਤਰ ਦੀ ਰੱਖਿਆ ਕੀਤੀ ਆ। ਤਾਂ ਇਹ ਇੱਕ ਜੀ, ਇੰਟਰਸਟਿੰਗ ਗੱਲ ਹੋਏਗੀ ਕਿ ਠੀਕ ਅਰਵਿੰਦ ਕੇਜਰੀਵਾਲ ਵਾਂਗ, ਤੁਹਾਨੂੰ ਯਾਦ ਹੋਣਾ ਦਿੱਲੀ 'ਚ ਕੀ ਹੋਇਆ ਸੀ ਕਿ ਪਹਿਲੀ ਵਾਰੀ ਫਸਟ ਟਾਈਮ ਕੇਜਰੀਵਾਲ ਨੂੰ ਸਰਕਾਰ ਦੇ ਵਿੱਚ ਬਤੌਰ ਮੁੱਖ ਮੰਤਰੀ ਕਿਸਨੇ ਚਲਾਇਆ ਸੀ? ਕਾਂਗਰਸ ਨੇ। ਯਾਦ ਹੈ? ਅੱਜ ਜੀ, ਉੱਥੇ ਕਾਂਗਰਸ ਖਤਮ ਹੋ ਗਈ। ਤਾਂ ਬਿਲਕੁਲ ਦਿੱਲੀ ਦੀ ਤਰਜ਼ ਤੇ ਸਭ ਕੁਝ ਹੋਇਆ ਕਿ ਇੱਕ ਸੁਪਰਸਟਾਰ ਵਿਜੇ ਨੂੰ ਇਹਨਾਂ ਨੇ ਸਮਰਥਨ ਦੇ ਦਿੱਤਾ। ਉਸ ਤੋਂ ਬਾਅਦ ਸ਼ਾਇਦ ਕਾਮਰੇਡ, ਕਿਉਂਕਿ ਕਾਮਰੇਡ ਵੀ ਕਾਂਗਰਸ ਦੇ ਨਾਲ ਤੁਹਾਨੂੰ ਪਤਾ ਹੀ ਆ, ਇਹ ਸੂਤਰ ਹੀ ਰਹਿੰਦੇ ਆ, ਠੀਕ ਰਹਿੰਦੇ ਆ। ਸੋ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਇੱਕ ਵੱਡਾ ਰੋਲ ਅਦਾ ਕਰਕੇ ਕਿ ਭਾਜਪਾ ਕੋਈ ਤਿਗੜਮ ਨਾ ਲਾਵੇ। ਸੋ ਇਸ ਕਰਕੇ ਭਾਜਪਾ ਨੂੰ ਕੇਰਲ ਤੋਂ ਬਾਅਦ ਤਮਿਲਨਾਡੂ ਦੇ ਵਿੱਚ ਵੀ ਰੋਕ ਦਿੱਤਾ ਸੱਤਾ ਹੱਥੇ ਆਉਣ ਤੋਂ। ਜੀ, ਜੀ। ਇਸ ਤੋਂ ਅੱਗੇ ਵਧੀਏ ਤਾਂ ਉਧਰ ਪਾਠਕ ਨੂੰ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ। ਭਾਈ ਕਹਿੰਦੇ ਨਹੀਂ ਹੱਥ ਪਾਉਂਦੇ ਤੈਨੂੰ। ਨਹੀਂ ਹੱਥ ਪਾਉਂਦੇ। ਨਾਲੇ ਜਦੋਂ ਕੋਈ ਦਿੱਲੀ ਦਰਬਾਰ 'ਚ ਜਾ ਵੜਿਆ ਸਰ, ਫਿਰ ਕੌਣ ਜੀ, ਹੱਥ ਪਾਏਗਾ? ਕੋਈ ਨਾ ਕੋਈ ਹੀਲਾ ਵਸੀਲਾ ਉਹਨਾਂ ਦੇ ਕੋਲ, ਸਾਰੇ ਜਾਦੂ ਟੂਣੇ ਥੌਲੇ ਸਾਰੇ ਉਹਨਾਂ ਦੇ ਕੋਲ ਪਾ ਹੈਗੇ, ਕੋਈ ਨਾ ਕੋਈ ਸੂਤ ਕਰ ਲੈਂਦੇ ਆ, ਸੈੱਟ ਕਰ ਲੈਂਦੇ ਆ। ਅੱਜ ਉੱਥੇ ਬਹਿਸ 1 ਨੰਬਰ ਕੋਰਟ ਦੇ ਵਿੱਚ ਹੋ ਰਹੀ ਸੀਗੀ। ਤਾਂ ਮੈਨੂੰ ਜੋ ਉੱਥੋਂ ਜਾਣਕਾਰੀ ਮਿਲੀ ਕੋਰਟ ਦੇ ਅੰਦਰੋਂ, ਜੀ, ਇੰਟਰਸਟਿੰਗ ਹੈ ਕਿ ਜਦੋਂ ਜੀ, ਸਰਕਾਰੀ ਵਕੀਲ ਪੇਸ਼ ਹੋਏ, ਸਰਕਾਰੀ ਵਕੀਲ ਨੂੰ ਜਦੋਂ ਕਿਹਾ ਗਿਆ ਕਿ ਭਾਈ ਦੱਸੋ ਪਾਠਕ ਹੋ, ਕਿਉਂਕਿ ਪਾਠਕ ਦੀ ਪਟੀਸ਼ਨ ਕੀ ਸੀਗੀ, ਆਪਾਂ ਆਡੀਅנס ਨੂੰ ਦੱਸ ਦਈਏ। ਪਾਠਕ ਜੀ, ਗਿਆ ਹਾਈ ਕੋਰਟ, ਭੱਜਿਆ ਕਿ ਭਾਈ ਬੜੀ ਖੁਦਾ ਦੀ ਮੈਨੂੰ ਦੱਸੋ ਤੇ ਸੀ, ਮੇਰੇ ਤੇ ਪਰਚਾ ਕਿਹੜਾ ਆ। ਉਹ ਕਹਿੰਦੇ ਕੋਈ ਬਿਲਕੁਲ ਗੱਲ ਨਹੀਂ, ਆਪਾਂ ਪਤਾ ਕਰਦੇ ਆ ਸਰਕਾਰੀ ਵਕੀਲ ਤੋਂ। ਉਹਨਾਂ ਕਿਹਾ ਜੀ ਦੱਸੋ ਸਰਕਾਰੀ ਵਕੀਲ ਸਾਹਿਬ ਕੀ ਹਿਸਾਬ ਕਿਤਾਬ ਆ? ਉਹ ਕਹਿੰਦੇ ਜੀ ਗੱਲ ਏਦਾਂ ਆ ਕਿ ਸਾਨੂੰ ਸਾਰੇ ਜ਼ਿਲ੍ਹਿਆਂ ਚੋਂ ਡਿਟੇਲ ਮੰਗਾਉਣੀ ਪਊ, ਕਿੱਥੇ ਕੀ ਹਿਸਾਬ ਕਿਤਾਬ ਆ। ਇਹ ਬੰਦਾ ਪੁੱਛੇ ਫਿਰ ਆਪਾਂ ਨੇ ਇੰਨੇ ਪਰਚੇ ਜੀ, ਦਰਜ ਹੋਏ ਆ ਇਹਦੇ ਤੇ ਕਿ ਤੁਹਾਨੂੰ ਸਾਰੇ ਥਾਣਿਆਂ ਚੌਂਕੀਆਂ ਤਹਿਸੀਲਾਂ ਦੇ ਵਿੱਚੋਂ ਵਾਰੰਟ ਕਢਾਉਣੇ ਪੈਣੇ, FIR ਦੀਆਂ ਕਾਪੀਆਂ ਕਢਾਉਣੀਆਂ ਪੈਣੀਆਂ।
ਇਹਦੇ ਤੇ ਉਹਨਾਂ ਦੇ ਵਕੀਲ ਨੇ ਬੜਾ ਖੂਬਸੂਰਤ ਦਾ ਖੇਡਿਆ। ਉਹਨਾਂ ਕਿਹਾ ਜੀ ਠੀਕ ਆ, ਚਲੋ ਕੋਈ ਗੱਲ ਨਹੀਂ, ਤੁਸੀਂ ਰਿਕਾਰਡ ਇਕੱਠਾ ਕਰੋ, ਏਦਾਂ ਕਰੋ, ਸਾਨੂੰ ਸਟੇ ਦੇ ਦਿਓ। ਉਦੋਂ ਤੱਕ ਜੀ, ਤੁਸੀਂ ਲਿਖਤੀ ਦੇ ਦਿਓ ਕਿ ਬਈ ਅਸੀਂ ਅਜੇ ਨਹੀਂ ਕਰਾਂਗੇ, ਗ੍ਰਿਫਤਾਰੀ ਵਗੈਰਾ ਨਹੀਂ ਕਰਾਂਗੇ ਜਦੋਂ ਤੱਕ ਅਸੀਂ ਰਿਕਾਰਡ ਨਹੀਂ ਲੈਵਾਂਗੇ। ਫਿਰ ਇਹਨਾਂ ਦੇ ਹੱਥਾਂ ਪੈਰਾਂ ਦੀਆਂ ਪੈ ਗਈਆਂ, ਨਹੀਂ ਜੀ 5 ਮਿੰਟਾਂ ਦੇ ਵਿੱਚ ਅਸੀਂ ਰਿਕਾਰਡ ਲੈਵਾਂਗੇ। ਨੇ ਕਿਹਾ ਹੁਣ ਤੇ ਠੀਕ ਹੋ ਗਿਆ ਕੰਮ, ਚਲੋ ਜੀ। ਜੀ, ਇਸ ਤਰ੍ਹਾਂ ਫਿਰ ਇਹ ਬਹਿਸ ਅੱਗੇ ਵਧੀ ਆ। ਤਾਂ ਕੁੱਲ ਮਿਲਾ ਕੇ ਹੁਣ ਪਾਠਕ ਨੂੰ ਇੱਕ ਵੱਡੀ ਰਾਹਤ ਮਿਲ ਗਈ ਗੁਰਪ੍ਰੀਤ, ਬਹੁਤ ਵੱਡੀ ਰਾਹਤ ਮਿਲ ਗਈ। ਕਿਉਂ? ਕਿਉਂਕਿ ਇਹਨਾਂ ਨੇ ਸਮਾਂ ਫਿਰ ਜਿਹੜਾ ਥੋੜਾ ਜਿਹਾ ਮੰਗਿਆ, ਮੇਰੇ ਖਿਆਲ ਦੇ ਨਾਲ ਮੰਡੇ ਤੱਕ ਦਾ ਸਮਾਂ ਇਹਨਾਂ ਨੂੰ ਮਿਲਿਆ, ਇਹ ਚੈੱਕ ਕਰ ਲੈਣਾ ਤੁਸੀਂ, ਥੋੜਾ ਜਿਹਾ ਜੀ, ਸਮਾਂ ਮਿਲਿਆ। ਪਰ ਇਹ ਆਪ ਹੀ ਆਪਣੇ ਤਰਕ ਦੇ ਵਿੱਚ ਫਸ ਗਿਆ ਕਿ ਜੀ ਪਹਿਲਾਂ ਕਿਹਾ ਕਿ ਅਸੀਂ ਸਾਰੇ ਥਾਣਿਆਂ ਚੋਂ ਪਤਾ ਕਰਾਂਗੇ, ਸਾਰੇ ਜ਼ਿਲ੍ਹਿਆਂ ਚੋਂ ਪਤਾ ਕਰਾਂਗੇ, ਪਰ ਦੂਜੇ ਪਾਸੇ ਜਦੋਂ ਉਹਨਾਂ ਨੇ ਕਿਹਾ ਕਿ ਉਦੋਂ ਤੱਕ ਸਟੇ ਕਰ ਦਿਓ, ਤਾਂ ਫਿਰ ਇਹਦੇ ਵਿੱਚ ਇਹ ਫਸ ਗਏ। ਕਹਿੰਦੇ ਜੀ ਕਿ ਅਸੀਂ 5 ਮਿੰਟਾਂ 'ਚ ਜਾਣਕਾਰੀ ਦੇ ਦਿਆਂਗੇ। ਫਿਰ ਉਦੋਂ ਤੱਕ ਉਹਨਾਂ ਨੇ ਕਿਹਾ ਕਿ ਨਹੀਂ, ਤੁਸੀਂ ਜਦੋਂ ਤੱਕ ਜਾਣਕਾਰੀ ਨਹੀਂ ਰੱਖਦੇ ਉਦੋਂ ਤੱਕ ਤੇ ਕੋਈ ਐਕਸ਼ਨ ਲਓ। ਤਾਂ ਫਿਰ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਤੇ ਐਫੀਡੈਵਿਟ ਦਾਖਲ ਕਰ ਲਈ ਕਿਹਾ ਕਿ ਤੁਸੀਂ ਡਿਟੇਲ ਐਫੀਡੈਵਿਟ ਦਿਓ। ਸਰਕਾਰੀ ਵਕੀਲ ਨੇ ਫਿਰ ਕੰਨੀ ਝਾੜ ਲਈ ਨਾ ਕਿ ਮੈਨੂੰ ਪਤਾ ਨਹੀਂ ਜੀ, ਮੈਂ ਪਤਾ ਕਰਦਾ। ਬਿਲਕੁਲ। ਮਤਲਬ ਕਿ ਕੁਝ ਵੀ ਨਹੀਂ ਕਹਿ ਸਕਦੇ ਕਿ ਕੋਈ ਸ਼ਾਇਦ ਹੋ ਵੀ ਸਕਦਾ। ਤਾਂ ਇਹ ਆਪਣੇ ਆਪ ਦੇ ਵਿੱਚ ਇੰਟਰਸਟਿੰਗ ਰਹੀ ਸੁਣਵਾਈ। ਤਾਂ ਖੈਰ ਅਗਲੇ ਹੁਕਮਾਂ ਤੱਕ ਸਟੇ ਹੋ ਗਿਆ, ਇਧਰ ਵੀ ਝਟਕਾ। ਤੇ ਦੂਜੇ ਪਾਸੇ ਹਾਈ ਕੋਰਟ ਨੇ ਟਰਾਈਡੈਂਟ ਗਰੁੱਪ ਦੇ ਉੱਤੇ ਜਿਹੜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਕਾਰਵਾਈ ਸੀ ਉਹਨੂੰ ਵੀ ਸਟੇ ਕਰ ਦਿੱਤਾ ਗੁਰਪ੍ਰੀਤ। ਝਟਕੇ ਤੇ ਜੀ, ਝਟਕਾ, ਝਟਕੇ ਤੇ ਝਟਕਾ ਹੋ ਜਾਏ ਨਾ, ਲੱਕ ਤੇਰਾ ਠੁਮਕੇ ਤੇ ਠੁਮਕਾ ਮਾਰੇ, ਨਹੀਂ ਲੱਕ ਤੇਰਾ ਠੁਮਕੇ ਤੇ ਠੁਮਕਾ। ਇੱਥੇ ਹਾਈ ਕੋਰਟ ਝਟਕੇ ਤੇ ਝਟਕਾ ਮਾਰੇ। ਅੱਛਾ, ਇਹ ਝਟਕਿਆਂ ਨੂੰ ਵੀ ਕਹੀ ਜਾਂਦੇ ਆ ਕਿ ਲੋ ਮੁਸੀਬਤ ਤੇ ਮਰਦਾਂ ਤੇ ਪੈਂਦੀ ਹੁੰਦੀ ਹੈ। ਤਾਂ ਮਤਲਬ ਕਿ ਇਹ ਝਟਕਿਆਂ ਨੂੰ ਵੀ ਕਹਿੰਦੇ ਸਰਕਾਰਾਂ ਨੂੰ ਫਟਕਾਰਾਂ ਤੇ ਪੈਂਦੀਆਂ ਹੀ ਰਹਿੰਦੀਆਂ, ਪਾਰਟੀ ਮਜ਼ਬੂਤ ਹੋ ਰਹੀ ਹੈ ਇਹਦੇ ਨਾਲ। ਲਓ ਦੱਸੋ, ਇਹ ਕਿਹੜਾ ਕਲਬੂਤ ਆ ਵੀ ਜਿਹਦੇ ਨਾਲ ਬਹੁਤ ਜੁੱਤੀ ਮਜ਼ਬੂਤ ਹੋ ਰਹੀ ਆ। ਖੈਰ ਗੱਲ ਇਹ ਆ ਕਿ ਇਸ ਵੇਲੇ ਜੇ ਆਪਾਂ ਵੇਖੀਏ ਤਾਂ ਇਹਨਾਂ ਨੂੰ ਲਗਾਤਾਰ ਝਟਕੇ ਫਟਕੇ ਮਿਲ ਰਹੇ ਆ। ਤਾਂ ਲਿਹਾਜ਼ਾ ਦੋਨਾਂ ਹੀ ਮਾਮਲਿਆਂ ਦੇ ਵਿੱਚ ਰਾਹਤ ਹੈ। ਜੇ ਪਰਮਾਨੈਂਟਲੀ ਰਾਹਤ ਮਿਲ ਗਈ ਪਾਠਕ ਨੂੰ, ਤਾਂ ਪਾਠਕ ਬੜਾ ਹੀ ਤਗੜਾ ਪਲੇਅਰ ਸਾਬਤ ਹੋਏਗਾ, ਬਹੁਤ ਵਧੀਆ ਪਲੇਅਰ ਸਾਬਤ ਹੋਏਗਾ ਭਾਰਤੀ ਜਨਤਾ ਪਾਰਟੀ ਵਾਸਤੇ। ਮੈਂ ਤੁਹਾਨੂੰ ਜਿਵੇਂ ਕਿਹਾ ਕਿ ਇਹ ਪੂਰਾ ਬਣਿਆ ਬਣਾਇਆ ਇੰਜੀਨੀਅਰ ਹੈ, ਡਾਟਾ ਵੀ ਇਹਦੇ ਕੋਲ ਆ ਤੇ ਨੈਟਵਰਕ 'ਚ ਬੰਦੇ ਵੀ ਇਹਦੇ ਕੋਲ ਆ। ਅਦਰਵਾਈਜ਼ ਇਹ ਕਾਉਂਸਲਰ ਵੀ ਖਲੋ ਜਾਵੇ, ਸਰਪੰਚ ਵੀ ਖਲੋ ਜਾਵੇ, ਇਹਨੂੰ ਪੰਜਾਬ 'ਚ ਜਿਤਾਉਣਾ ਕਿਸੇ ਨੇ ਨਹੀਂ ਹੈ, ਵੋਟ ਨਹੀਂ ਪਾਉਣੀ। ਪਰ ਇਹ ਬਿਲਕੁਲ। ਬੰਦਾ ਮਤਲਬ ਕਿ ਭਾਜਪਾ ਦੇ ਕੰਮ ਜ਼ਰੂਰ ਆ ਸਕਦਾ। ਭਾਜਪਾ ਨੂੰ ਕੰਮ ਆਉਣ ਵਾਲੇ ਬੰਦੇ ਬਹੁਤ ਅੱਛੇ ਲੱਗਦੇ ਨੇ ਜੀ। ਬਿਲਕੁਲ। ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਆਪ ਹੀ ਕਹਿਤਾ ਸੀ ਭਾਈ, ਇਹ ਤਾਂ ਸਰਪੰਚ ਨਹੀਂ ਜਿੱਤਦੇ, ਉਹ ਤਾਂ ਪਾਰਟੀ ਨੇ ਮਾਣ ਬਖਸ਼ਿਆ। ਇੱਕ ਤਾਂ ਮਾਣ ਬਹੁਤ ਬਖਸ਼ਦੇ ਨੇ, ਬਾਅਦ ਚੋਂ ਮਾਣ ਖਾਉਣ ਵੀ ਫੇਰ ਅਦਾਲਤਾਂ ਵੱਲ ਨੂੰ ਦੌੜਦੇ ਨੇ, ਹਾਂਜੀ, ਪੁਲਿਸ ਵੀ ਹਾਂਜੀ, ਭੇਜ ਹਾਂਜੀ। ਦਿੰਦੇ ਨੇ, ਪਿੱਛੇ ਪਿੱਛੇ ਪੁਲਿਸ ਭੇਜ ਮਾਨ ਦਾ ਦਿੰਦੇ ਮੁੜ ਵੀ ਕੇ ਜਾ ਕੇ ਮਾਣ ਵਾਪਸ ਲੈ ਕੇ ਆਓ। ਹਾਂਜੀ, ਹਾਂਜੀ, ਮਾਨ ਵਾਲਾ ਸਮਾਨ ਖੋਲਿਓ ਵਾਪਸ। ਬਿਲਕੁਲ, ਬਿਲਕੁਲ। ਅੱਗੇ ਵੱਧਦੇ ਹਾਂ ਆਪਾਂ ਤੇ ਉਧਰ ਸਪੀਕਰ ਸਾਹਿਬ ਅੱਜ ਗਏ ਸੀ ਜੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਣ ਦੇ ਲਈ। ਬਿਲਕੁਲ ਜੀ। ਦੇਖੋ ਵਧੀਆ ਗੱਲ ਹੈ, ਮੈਨੂੰ ਅੱਛੀ ਗੱਲ ਲੱਗਦੀ ਹੈ ਕਿ ਜਦੋਂ ਕੋਈ ਏਦਾਂ ਮੰਤਰੀ ਜਾਂਦਾ ਹੈ, ਕੋਈ ਏਦਾਂ ਜਾਂਦਾ ਤਾਂ ਬਹੁਤ ਨਿਮਰ ਹੋ ਕੇ ਜਾਂਦਾ। ਹਰਜੋਤ ਬੈਂਸ ਨੂੰ ਆਪਾਂ ਦੇਖਿਆ ਸੀਗਾ, ਤੁਸੀਂ ਵੇਖੋ ਉਸ ਤੋਂ ਬਾਅਦ ਹਰਜੋਤ ਬੈਂਸ ਹੋਰਾਂ ਦੀ ਕਾਰਗੁਜ਼ਾਰੀ ਦੇ ਵਿੱਚ, ਉਹਨਾਂ ਦੀ ਛਵੀ ਦੇ ਵਿੱਚ ਕਿੰਨਾ ਜ਼ਿਆਦਾ ਫਰਕ ਆ ਗਿਆ। ਵੈਸੇ ਬਿਲਕੁਲ, ਵੀ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਆ, ਉਹਨਾਂ ਨੇ ਸੇਵਾ ਵਗੈਰਾ ਅੱਛੀ ਕੀਤੀ, ਜੋ ਵੀ ਉਹਨਾਂ ਨੂੰ ਧਾਰਮਿਕ ਤੌਰ ਤੇ ਲੱਗੀ। ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਜੋ ਉਹਨਾਂ ਨੂੰ ਦੇਗ ਲਾਈ ਗਈ ਸੀ, ਸੇਵਾ ਲਾਈ ਗਈ ਸੀ, ਉਹਦੇ ਤੋਂ ਵੀ ਵੱਧ ਚੜ ਕੇ ਆਪਣੀ ਕਮਾਈ ਚੋਂ ਬਈ ਲੰਗਰਾਂ 'ਚ ਸੇਵਾ ਦਾ ਯੋਗਦਾਨ ਪਾਇਆ ਸੀਗਾ। ਤਾਂ ਉਹ ਦੇਖੋ ਮਹਾਰਾਜ ਬਣਿਓ ਕਿ ਉਹਨਾਂ ਦੀ ਛਵੀ ਸੁਧਰੀ ਆ। ਤਾਂ ਇੱਧਰੋਂ ਸੰਧਵਾ ਸਾਹਿਬ ਇਹ ਤੇ ਹੈਗੇ ਹੀ ਗੁਰਸਿੱਖ ਆ, ਤਾਂ ਇਹਨਾਂ ਨੇ ਤੇ ਕਿਹਾ ਬਿਲਕੁਲ। ਸੀਗਾ ਕਿ ਮੈਂ ਨਿਮਾਣਾ ਹੋ ਕੇ ਜਾਵਾਂਗਾ। ਚਲੋ ਇਹ ਵੀ ਗਏ ਨੇ, ਬਾਹਰ ਆ ਕੇ ਵੀ ਇਹਨਾਂ ਕੁਝ ਨਹੀਂ ਕਿਹਾ, ਕੋਈ ਸ਼ਬਦਾਵਲੀ, ਕੋਈ ਏਦਾਂ ਉਦਾਂ ਦੀ ਮਤਲਬ ਇੱਧਰ ਉੱਧਰ ਦੀ ਗੱਲ ਨਹੀਂ ਕੀਤੀ। ਇਹਨਾਂ ਨੇ ਕਿਹਾ ਕਿ ਦੇਖੋ ਜੀ, ਮੈਂ ਆਪਦਾ ਸਪਸ਼ਟੀਕਰਨ ਜਿਹੜਾ ਹੈ ਸਿੰਘ ਸਾਹਿਬ ਨੂੰ ਸੌਂਪ ਆਇਆ। ਤਾਂ ਇੱਧਰ ਜਿਹੜੇ ਜਥੇਦਾਰ ਸਾਹਿਬ ਆ, ਉਹਨਾਂ ਨੇ ਜ਼ਰੂਰ ਇਹਦੇ ਤੇ ਥੋੜੀ ਜਿਹੀ ਗੱਲ ਸਾਫ਼ ਕਰ ਦਿੱਤੀ ਆ ਕਿ ਦਰਅਸਲ ਜਿਹੜਾ ਇਹ ਕਾਨੂੰਨ ਆ, ਕਾਨੂੰਨ ਦੇ ਵਿੱਚ ਮਤਲਬ ਕਿ ਉਹਨਾਂ ਨੇ ਗਿਣਾਏ ਨੇ ਨੁਕਤੇ ਕਿ ਇਹਨਾਂ ਨੁਕਤਿਆਂ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਸੋ ਇਹਨਾਂ ਚੀਜ਼ਾਂ ਤੇ ਅਸੀਂ ਸਪਸ਼ਟੀਕਰਨ ਮੰਗਿਆ। ਤਾਂ ਉਹ ਤੋਂ ਬਾਅਦ ਮਤਲਬ ਕਿ ਜੇ ਗੱਲ ਸੰਤੁਸ਼ਟੀਜਨਕ ਨਹੀਂ ਜਾਪਦੀ, ਮਤਲਬ ਕਿ ਜੋ ਇਹਨਾਂ ਨੇ ਜਵਾਬ ਸੌਂਪਿਆ, ਹੁਣ ਦੇਖੋ ਗੱਲ ਕੀ ਹੈ, ਹੁੰਦਾ ਤੇ ਸੰਵਾਦ ਹੈ ਨਾ, ਸ੍ਰੀ ਅਕਾਲ ਜੀ, ਤਖ਼ਤ ਸਾਹਿਬ ਤੇ ਹੁੰਦਾ ਸੰਵਾਦ ਹੈ।
ਸੰਵਾਦ ਜੀ, ਸਵਾਲ ਜਵਾਬ ਦੇ ਰੂਪ ਦੇ ਵਿੱਚ ਹੁੰਦਾ ਹੈ ਕਿ ਪ੍ਰਸ਼ਨ ਕੀਤੇ ਜਾਂਦੇ ਆ, ਤੁਸੀਂ ਉੱਥੇ ਆਪਦਾ ਸਪਸ਼ਟੀਕਰਨ ਦੇਣਾ ਹੁੰਦਾ ਹੈ। ਇਹ ਸੰਵਾਦ ਹੀ ਹੈ। ਤੋ ਜੀ, ਇਸ ਸੰਵਾਦ ਦੇ ਵਿੱਚ ਇਹਨਾਂ ਨੇ ਲੌਜੀਕਲੀ ਜੋ ਚੀਜ਼ਾਂ ਸੌਂਪੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ, ਜੇ ਮੰਨ ਲਓ ਜਥੇਦਾਰ ਸਾਹਿਬ ਨੂੰ ਉਹਨਾਂ ਚੀਜ਼ਾਂ ਤੇ ਲੱਗਦਾ ਹੈ ਕਿ ਨਹੀਂ, ਜਵਾਬ ਸੰਤੁਸ਼ਟੀਜਨਕ ਨਹੀਂ, ਤੇ ਮੈਨੂੰ ਲੱਗਦਾ ਕਿ ਸੰਤੁਸ਼ਟੀਜਨਕ ਹੋਣਾ ਵੀ ਨਹੀਂ। ਯਾਨੀ ਜੀ, ਉਹੀ ਹੋਏਗਾ ਜੋ ਅੱਗੇ ਆਪਾਂ ਹੁਣ ਬੋਲ ਕੇ ਦੱਸਾਂਗੇ, ਜੋ ਜਥੇਦਾਰ ਸਾਹਿਬ ਨੇ ਕਿਹਾ ਕਿ ਫਿਰ ਪੰਜ ਸਿੰਘ ਸਹਿਬਾਨ ਦੀ ਇਕੱਤਰਤਾ ਬੁਲਾਈ ਜਾਵੇਗੀ ਤੇ ਫਿਰ ਫੈਸਲਾ ਲਿਆ ਜਾਏਗਾ। ਮਤਲਬ ਕਿ ਸਾਫ਼ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਸਪਸ਼ਟੀਕਰਨ ਤੇ, ਕਿਉਂਕਿ ਸਰਕਾਰ ਨੇ ਤਾਂ ਜੋ ਉਹਨਾਂ ਨੇ ਕਰ ਦਿੱਤਾ ਉਸ ਨੂੰ ਜਸਟੀਫਾਈ ਕਰਨਾ ਹੈ ਨਾ, ਹੋਰ ਤੇ ਕੋਈ ਹੈ ਹੀ ਨਹੀਂ। ਤੁਸੀਂ ਜੀ, ਮੈਨੂੰ ਦੱਸੋ ਕਿ ਜਿਸ ਸਪੀਕਰ ਸਾਹਿਬ ਨੇ ਇਹ ਸਾਰੀਆਂ ਚੀਜ਼ਾਂ ਪ੍ਰਵਾਨ ਕੀਤੀਆਂ ਨੇ, ਤਾਂ ਉਹ ਕਿੱਦਾਂ ਮਤਲਬ ਕਿ ਉਸ ਚੀਜ਼ ਤੋਂ ਉਲਟ ਕੋਈ ਸਪਸ਼ਟੀਕਰਨ ਚ ਕਹਿਣਗੇ? ਉਹ ਤਾਂ ਬਿਲਕੁਲ, ਸਮਾਂ ਦੀ ਬਿਲਕੁਲ ਜੋ ਉਹਨਾਂ ਦੀ ਰਾਏ ਮਸ਼ਵਰਾ ਲੀਗਲ ਟੀਮਾਂ ਤੋਂ ਹੈ, ਉਹ ਉਸੇ ਢੰਗ ਨਾਲ ਪੇਸ਼ ਕਰਨਗੇ ਕਿ ਨਹੀਂ ਨਹੀਂ ਜੀ ਏਦਾਂ ਹੈ ਓਦਾਂ ਹੈ। ਪਰ ਜੀ, ਇਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਸੰਤੁਸ਼ਟੀ ਫਿਰ ਕੀਤੀ ਜਾ ਸਕੇਗੀ, ਕਿਉਂਕਿ ਡਾਊਟ ਤਾਂ ਜਿਹੜੇ ਸ਼ੱਕ ਤੇ ਉੱਥੇ ਦੇ ਉੱਥੇ ਰਹਿਣਗੇ। ਖੈਰ ਇਹਨਾਂ ਨੇ ਅੱਜ ਜੋ ਕਿਹਾ ਹੈ ਸਿੰਘ ਸਾਹਿਬ ਨੇ, ਆਪਾਂ ਜਰਾ ਉਹਦੇ ਤੇ ਝਾਤ ਵੀ ਮਾਰ ਲੈਂਦੇ ਹਾਂ। ਉਹਨਾਂ ਨੇ ਕਿਹਾ ਕਿ ਸਤਕਾਰ ਸੋਧ ਐਕਟ ਦਾ ਮਸੌਦਾ ਨਾ ਅਕਾਲ ਤਖਤ ਸਾਹਿਬ ਨਾ ਐਸਜੀਪੀਸੀ ਨੂੰ ਭੇਜਿਆ ਗਿਆ। ਪਹਿਲਾਂ ਤੇ ਇਤਰਾਜ਼ ਹੀ ਵੱਡਾ ਹੈ, ਤੇ ਮੈਂ ਜੀ, ਇਹਦੇ ਤੇ ਤੁਹਾਨੂੰ ਪਤਾ ਪਹਿਲਾਂ ਹੀ ਉਂਗਲ ਰੱਖੀ ਸੀਗੀ ਕਿ ਮਾਨ ਸਾਹਿਬ ਨੂੰ ਜ਼ਰੂਰ ਸਿੰਘ ਸਾਹਿਬ ਦੀ ਰਾਏ ਲੈ ਲੈਣੀ ਚਾਹੀਦੀ ਹੈ, ਲੈ ਲੈਣੀ ਚਾਹੀਦੀ। ਤੋ ਖੈਰ ਜੀ, ਸਿੱਖ ਰਹਿਤ ਮਰਿਆਦਾ ਤੇ ਸਰਕਾਰ ਕਾਨੂੰਨ ਨਹੀਂ ਬਣਾ ਸਕਦੀ। ਦੂਜਾ ਤੀਜਾ, ਵੈਬਸਾਈਟ ਤੇ ਰਿਕਾਰਡ ਦਰਜ ਕਰਨ ਨਾਲ ਬੇਅਦਬੀਆਂ 'ਚ ਹੋਵੇਗਾ ਵਾਧਾ। ਫਿਰ ਉਹ ਕਹਿੰਦੇ ਕਿ ਵਿਧਾਨ ਸਭਾ ਸਿੱਧੇ ਤੌਰ ਤੇ ਪੰਥ ਦੇ ਕੰਮਾਂ 'ਚ ਦਖਲ ਨਹੀਂ ਦੇ ਸਕਦੀ। ਫਿਰ ਉਹ ਅੱਗੇ ਕਹਿੰਦੇ ਨੇ ਕਿ ਸਰਕਾਰ ਨੂੰ ਮੱਦਾਂ 'ਚ ਸੋਧ ਲਈ 15 ਦਿਨ ਦਾ ਸਮਾਂ, ਸੋਧ ਨਾ ਹੋਣ ਤੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ। ਤਾਂ ਫਿਰ ਹੋ ਗਈ ਨਾ ਗੱਲ ਉਹੀ ਕਿ ਬਿਲਕੁਲ, ਸਪਸ਼ਟੀਕਰਨ, ਇਹਦਾ ਮਤਲਬ ਕਿ ਸਪਸ਼ਟੀਕਰਨ ਪ੍ਰਵਾਨ ਹੋਇਆ ਹੀ ਨਹੀਂ ਜਿਵੇਂ ਆਪਾਂ ਸੋਚ ਰਹੇ ਸੀ। ਹੁਣ ਜੀ, ਉਹਨਾਂ ਦੀ ਸਟੇਟਮੈਂਟ ਤੇ ਆਈਏ ਤਾਂ ਸਪਸ਼ਟੀਕਰਨ ਤੇ ਪ੍ਰਵਾਨ ਹੋਇਆ ਹੀ ਨਹੀਂ। ਤਦੇ ਉਹਨਾਂ ਨੇ ਕਿਹਾ ਕਿ ਤੁਹਾਨੂੰ 15 ਦਿਨ ਦਾ ਸਮਾਂ, ਨਹੀਂ ਤਾਂ ਫਿਰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ। ਤੇ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਤਾਏ ਇਤਰਾਜ਼ਾਂ ਤੇ ਸਹਿਮਤੀ ਨਹੀਂ ਬਣਦੀ, ਕਾਨੂੰਨ ਤੇ ਲੱਗੇ ਰੋਕ। ਯਾਨੀ ਉਹਨਾਂ ਨੇ ਸਿੱਧੇ ਤੌਰ ਤੇ ਇੱਕ ਆਦੇਸ਼ ਵੀ ਜਿਹੜਾ ਹੈ ਉਹ ਪਾ ਵੀ ਦਿੱਤਾ ਇੱਕ ਤਰ੍ਹਾਂ ਨਾਲ ਇਨਡਾਇਰੈਕਟਲੀ ਕਿ ਭਾਈ ਉਦੋਂ ਤੱਕ ਰੋਕ ਰਹਿਣੀ ਚਾਹੀਦੀ ਹੈ ਜਦੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਇਸ ਨੂੰ ਮਨਜ਼ੂਰ ਨਹੀਂ ਕਰਦਾ। ਇਹਦਾ ਮਤਲਬ ਹੈ ਕਿ ਇਸ ਸਾਰੇ ਪ੍ਰਕਰਣ ਚੋਂ ਇੱਕ ਚੀਜ਼ ਹੁਣ ਇਹ ਹੋਏਗੀ ਕਿ ਮੇਰੇ ਖਿਆਲ ਦੇ ਨਾਲ ਦਵੰਦ ਪੈਦਾ ਹੋ ਜਾਏਗਾ, ਦਵੰਦ ਪੈਦਾ ਹੋ ਜਾਏਗਾ। ਉਹਨਾਂ ਨੇ ਅੱਜ ਇੱਕ ਹੋਰ ਵੀ ਚੀਜ਼ ਕਹੀ ਹੈ ਕਿ ਸਰਕਾਰ ਨੂੰ ਹੱਕ ਨਹੀਂ ਕਿ ਪੰਥ ਦੀ ਸ਼ਬਦਾਵਲੀ ਤੈਅ ਕਰੇ। ਸਰੂਪ ਸ਼ਬਦ ਚੰਗਾ ਪਰ ਬੀੜ ਸ਼ਬਦ ਵੀ ਮਾੜਾ ਨਹੀਂ। ਸਰਕਾਰ ਜੀ, ਦੇ ਕਹਿਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੋਈ ਯੂਨੀਕ ਨੰਬਰ ਨਹੀਂ ਲੱਗੇਗਾ। ਵੱਡੀ ਗੱਲ, ਵੱਡੀ ਗੱਲ ਜੀ, ਇਹ ਵੀ ਅੱਜ ਉਹਨਾਂ ਨੇ ਕਿਹਾ ਨਾ, ਠੀਕ ਹੈ ਨਾ। ਤੋ ਹੂੰ, ਮਤਲਬ ਕਿ ਉਹ ਕਹਿੰਦੇ ਕਿ ਅਸੀਂ ਮੱਦਾਂ 'ਚ ਸੋਧ ਲਈ, ਜੋ ਅਸੀਂ ਤੁਹਾਨੂੰ ਕਿਹਾ ਕਿ ਇਹਨਾਂ ਮੱਦਾਂ 'ਚ ਸੋਧ ਕਰੋ, ਤਾਂ ਅਸੀਂ ਉਹਨਾਂ ਮੱਦਾਂ 'ਚ ਸੋਧ ਲਈ ਸਿੱਖ ਵਕੀਲਾਂ ਦਾ ਇੱਕ ਪੈਨਲ ਦੇਵਾਂਗੇ। ਜਦੋਂ ਤੱਕ ਜੀ, ਇਹਨਾਂ ਦੀ ਮਤਲਬ ਕਿ ਜੋ ਸਹਿਮਤੀ ਨਹੀਂ ਬਣਦੀ ਮੱਦਾਂ ਤੇ, ਉਦੋਂ ਤੱਕ ਰੋਕ ਜਾਰੀ ਰਹਿਣੀ ਚਾਹੀਦੀ ਹੈ। ਤਾਂ ਬਿਲਕੁਲ ਜਿੱਦਾਂ ਆਪਾਂ ਇੱਕ ਕਿਆਫਾ ਲਾ ਕੇ ਸੋਚ ਰਹੇ ਸੀਗੇ, ਗੱਲ ਉਧਰ ਨੂੰ ਤੁਰਦੀ ਨਜ਼ਰ ਆ ਰਹੀ ਹੈ ਗੁਰਪ੍ਰੀਤ। ਯਾਨੀ ਜੋ ਸਪਸ਼ਟੀਕਰਨ ਦਿੱਤਾ ਉਹਦੇ ਤੇ ਸਹਿਮਤੀ ਨਹੀਂ, 15 ਦਿਨ ਦਾ ਸਮਾਂ ਕਿ ਬਈ ਆ ਮੱਦਾ ਇਹਨਾਂ ਨੂੰ ਦਰੁਸਤ ਕਰੋ, ਵਕੀਲਾਂ ਦਾ ਪੈਨਲ ਸਾਡਾ ਹੋਏਗਾ, ਫਿਰ ਜਦੋਂ ਸਾਡੀ ਮੋਹਰ ਲੱਗੇਗੀ ਉਦੋਂ ਹੀ ਤੁਸੀਂ ਇਸ ਨੂੰ ਲਿਆਓਗੇ ਅਮਲ 'ਚ। ਤਾਂ ਕੁੱਲ ਮਿਲਾ ਕੇ ਕਹਿ ਲਈਏ ਕਿ ਜਿੱਥੇ ਕਾਨੂੰਨੀ ਤੌਰ ਤੇ ਅਜੇ ਮਾਮਲਾ ਜਿਹੜਾ ਪਚੀਦਾ ਹੋਇਆ ਪਿਆ, ਤਾਂ ਦੂਜੇ ਪਾਸੇ ਧਾਰਮਿਕ ਤੌਰ ਤੇ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਨੂੰਨ ਫਸ ਗਿਆ। ਤੇ ਗੁਰਪ੍ਰੀਤ ਜੀ, ਉਧਰ ਸ਼ੁਕਰਾਨਾ ਯਾਤਰਾ, ਜਿਹਦੇ ਤੇ ਆਪਾਂ ਅੱਗੇ ਵੀ ਗੱਲ ਕੀਤੀ ਹੈ ਕਿ ਧਾਰਮਿਕ ਬਿਲਕੁਲ, ਤੌਰ ਤੇ ਕਾਨੂੰਨੀ ਤੌਰ ਤੇ ਹਾਲੇ ਪੂਰਨ ਮਾਨਤਾ ਨਹੀਂ ਮਿਲੀ। ਸ਼ੁਕਰਾਨਾ ਜੀ, ਯਾਤਰਾ ਪੂਰਨ ਵੀ ਹੋ ਜਾਏਗੀ। ਬਿਲਕੁਲ। ਤਾਂ ਐਂ ਹੀ ਚੱਲਿਆ ਆਉਂਦਾ ਕੰਮ ਭਾਈ। ਕਹਿੰਦੇ ਦਮ ਹੀ ਸਾਡੇ 'ਚ ਸੀ ਇਹ ਕੰਮ ਕਰਨ ਦਾ, ਕਿਸੇ ਹੋਰ ਤੋਂ ਨਹੀਂ ਹੋ ਗਿਆ। ਇਸੇ ਕਰਕੇ ਸਾਡਾ ਸ਼ੁਕਰਾਨਾ ਕਰਨਾ ਵੀ ਬਣਦਾ ਹੈ। ਬੇਸ਼ੱਕ ਸ਼ੁਕਰਾਨਾ ਯਾਤਰਾ ਕਰਦਿਆਂ VIP ਕਲਚਰ ਲੋਕਾਂ ਦੀ ਜਾਨ ਕਿਉਂ ਨਾ ਲੈਂਦਾ ਹੋਵੇ। ਅਗਲੀ ਖਬਰ ਹਾਂਜੀ ਹਾਂਜੀ, ਵੀ ਇਹ ਇੱਕ ਇਹੀ ਹੈ ਬਹੁਤ ਉਹ। ਬਹੁਤ 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 ਵੱਡੀ ਗੱਲ ਹੋ ਗਈ ਗੁਰਪ੍ਰੀਤ, ਜਿਹੜੀ ਕਿ ਛੋਟੀ ਬਣ ਕੇ ਰਹਿ ਗਈ ਮੇਰੇ ਖਿਆਲ ਨਾਲ।
ਬਿਲਕੁਲ, ਉਹ ਜੇ ਪੂਰਾ ਕਿਸ ਲਾਹਾ ਲੈਣਾ, ਕਹਿੰਦੇ ਭਾਈ ਆਪਾਂ ਜਿਹੜਾ ਕਾਨੂੰਨ 'ਚ ਸੋਧ ਕੀਤੀ ਹੈ ਉਹਦਾ ਵੱਧ ਤੋਂ ਵੱਧ ਲਾਹਾ ਲੈ ਲਈਏ, ਪਿੱਛੇ ਜੋ ਕੁਝ ਵੀ ਹੁੰਦਾ, ਹੁੰਦਾ ਰਹੇ। ਹਾਲੇ ਤੱਕ ਕਿਸੇ ਦਾ ਵੀ ਸੰਜੀਦਗੀ ਵਾਲਾ ਬਿਆਨ ਪੂਰੀ ਪਾਰਟੀ 'ਚੋਂ ਕਿਸੇ ਇੱਕ ਵੀ ਵਿਅਕਤੀ ਦਾ ਨਹੀਂ ਨਹੀਂ, ਮੈਨੂੰ ਨਜ਼ਰ ਆਇਆ ਇਸ ਗੁਰਪ੍ਰੀਤ ਮਾਮਲੇ 'ਚ। ਉਸ ਵੀਡੀਓ ਦਾ ਖੰਡਨ ਵੀ ਨਹੀਂ ਆਇਆ ਮੇਰੇ ਖਿਆਲ ਦੇ ਨਾਲ। ਤੁਸੀਂ ਬਹੁਤ ਐਕਟਿਵ ਜਰਨਲਿਸਟ ਹੋ, ਬਹੁਤ ਐਕਟਿਵ ਐਂਕਰ ਹੋ। ਮੇਰੇ ਖਿਆਲ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਉਸ ਵੀਡੀਓ ਤੇ ਖੰਡਨ ਵੀ ਆਇਆ ਹੈ। ਨਹੀਂ ਕਿਸੇ ਨੇ ਆਇਆ ਜੀ। ਖੰਡਨ ਕਰਨ ਦੀ ਵੀ ਹਿੰਮਤ ਨਹੀਂ ਕੀਤੀ ਕਿ ਬਈ ਨਹੀਂ, ਇਹ ਆਰੋਪ, ਇਹ ਦੋਸ਼ ਗਲਤ ਨੇ। ਕਿਉਂਕਿ ਉਹ ਭਾਈ ਸਾਹਿਬ ਜੋ ਬੋਲ ਰਹੇ ਨੇ, ਤੇ ਬਹੁਤ ਹੀ ਉਹਨਾਂ ਨੇ ਮਤਲਬ ਕਿ ਦੁਖੀ ਹਿਰਦੇ ਨਾਲ ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਕਿ ਮੇਰਾ ਸਰਾਪ ਆ, ਇੱਕ ਜਿਹੜੇ ਬਿਲਕੁਲ, ਪਿਓ ਦਾ ਸਰਾਪ ਆ ਕਿ ਸੇਮ ਜਿਵੇਂ ਮੇਰਾ ਪੁੱਤ ਧਰਤੀ ਤੇ ਨਹੀਂ ਆਇਆ, ਜਾਂ ਕਹਿ ਲਓ ਬੱਚਾ ਧਰਤੀ ਤੇ ਨਹੀਂ ਆਇਆ, ਸੌਰੀ ਬੱਚਾ ਕੋਈ ਵੀ ਹੋ ਸਕਦਾ ਹੈ, ਕਿ ਜਿਵੇਂ ਮੇਰਾ ਬੱਚਾ ਧਰਤੀ ਤੇ ਨਹੀਂ ਆਇਆ, ਤੂੰ ਵੀ ਦੁਬਾਰਾ ਕੁਰਸੀ ਤੇ ਨਹੀਂ ਆਏਗਾ। ਮਤਲਬ ਕਿ ਜੀ, ਬਹੁਤ ਵੱਡੀ ਗੱਲ ਹੈ ਕਿ ਉਹ ਜਿਵੇਂ ਭਾਈ ਸਾਹਿਬ ਦੱਸ ਰਹੇ, ਸ਼ਾਇਦ ਜੁਗਰਾਜ ਸਿੰਘ ਨਾਮ ਆ, ਕਿ ਜੀ, ਵੀਆਈਪੀ ਰੂਟ ਕਰਕੇ 20 ਕਿਲੋਮੀਟਰ ਉਹਨਾਂ ਨੂੰ ਡਾਇਵਰਜ਼ਨ ਕਰਨਾ ਪਿਆ, ਤੇ ਜਿਹਦੇ ਜੀ, ਚੱਲਦਿਆਂ ਜੋ ਗਰਭਵਤੀ ਭੈਣ ਸੀਗੀ, ਵੀ ਉਹਦੀ ਹਾਲਤ ਵਿਗੜਦੀ ਤੁਰੀ ਗਈ ਤੇ ਮਿਸਕੈਰੇਜ ਹੋ ਗਿਆ। ਇਦਾਂ ਹੀ ਸੀਗਾ ਜੀ, ਨਾ। ਪਰ ਕਮਾਲ ਦੀ ਗੱਲ ਹੈ ਕਿ ਲਗਭਗ ਹੁਣ ਤੇ ਮੈਨੂੰ ਲੱਗਦਾ 1.5 ਦਿਨ ਹੋ ਗਿਆ, 1.5 ਜੀ। ਦਿਨ ਹੋ ਗਿਆ, 1.5 ਤੋਂ ਵੀ ਜ਼ਿਆਦਾ ਮੇਰੇ ਖਿਆਲ ਦੇ ਨਾਲ। ਤਾਂ ਹੁਣ ਤੱਕ ਸਰਕਾਰ ਵੱਲੋਂ ਕੋਈ ਪ੍ਰਤੀਕਰਮ ਨਹੀਂ, ਕੋਈ ਅਫਸੋਸ ਨਹੀਂ, ਕੋਈ ਖੰਡਨ ਨਹੀਂ। ਇਹਨੂੰ ਕੀ ਸਮਝੀਏ? ਮੇਰੇ ਖਿਆਲ ਦੇ ਨਾਲ ਜੇ ਕੋਈ ਵੈਸਟਰਨ ਦੇਸ਼ ਹੁੰਦਾ ਤਾਂ ਹੁਣ ਤੱਕ ਸਰਕਾਰ ਜਾ ਚੁੱਕੀ ਹੁੰਦੀ ਗੁਰਪ੍ਰੀਤ, ਜਿੱਡਾ ਤਗੜਾ ਮਾਮਲਾ ਸੀਗਾ। ਬਿਲਕੁਲ, ਬਿਲਕੁਲ। ਪਰ ਇਹ ਨਿਰਦਈ ਲੋਕ ਨੇ, ਇਹਨਾਂ ਨੂੰ ਬਸ ਇਹ ਹੈ ਵੀ ਭਾਈ ਜਿੰਨਾ ਕੁ ਅਸੀਂ ਲਾਹਾ ਕੱਢ ਸਕਦੇ ਹਾਂ ਕੱਢ ਲਈਏ, ਇਹ ਚੀਜ਼ ਤੇ ਮਿੱਟੀ ਪਾਓ, ਅੱਗੇ ਵਧੋ। ਅੱਗੇ ਵਧਣ ਨੂੰ ਕਾਹਲੇ ਰਹਿੰਦੇ ਨੇ ਵੀ ਉਧਰ ਹਰੇਕ ਜਿੱਥੇ ਦੇਖਦੇ ਆ ਤੀਰ ਛੱਡਦੇ ਨੇ ਤਾਂ ਨੂੰ, ਜਿਵੇਂ ਪਤਾ ਨਹੀਂ ਇਹਨਾਂ 'ਚ ਵੀ ਥੋੜੀ-ਥੋੜੀ ਰੂਹ ਭਾਜ ਪਾਈਆਂ ਦੀ ਆ ਗਈ ਆ, ਉਹ ਵੀ ਤੀਰ ਛੱਡਦੇ ਹੁੰਦੇ ਨੇ। ਜਿੱਥੇ ਵੀ ਜਾਣਾ ਕਦੀ ਮਸਜਿਦ ਵੱਲ ਨੂੰ ਛੱਡ ਦਿੱਤਾ, ਕਦੀ ਕਿਸੇ ਦੇ ਪੋਸਟਰ ਵੱਲ ਨੂੰ ਛੱਡ ਦਿੱਤਾ। ਇਹ ਹਵਾ 'ਚ ਛੱਡਦੇ ਰਹਿੰਦੇ ਨੇ, ਸ਼ਾਇਦ ਕਿ ਪਤਾ ਨਹੀਂ ਕੀ ਹਾਂ, ਸੋਚ ਹਾਂ, ਕੇ ਛੱਡਦੇ ਨੇ। ਹਾਂ, ਹਵਾ 'ਚ ਹੀ ਛੱਡਦੇ ਨੇ, ਬਿਲਕੁਲ ਜੀ, ਬਿਲਕੁਲ। ਵੀ ਬਿਲਕੁਲ। ਉੱਡਦਾ ਤੀਰ ਕੋਈ ਫੜ ਲਵੇ। ਹਾਂਜੀ, ਹਾਂਜੀ। ਹੂੰ, ਜੀ, ਠੀਕ। ਬਿਲਕੁਲ। ਪਰ ਸਾਰੇ ਤੀਰ ਅੱਜ-ਕੱਲ੍ਹ ਨਾਲ ਨੂੰ ਹੀ ਰਹੇ ਨੇ। ਖੈਰ ਅੱਗੇ ਵਧੀਏ ਤਾਂ ਵਿਧਾਇਕ ਨੇ ਮਰਦਮਸ਼ੁਮਾਰੀ ਦੇ ਸ਼ਬਦਾਂ ਤੇ ਇਤਰਾਜ਼ ਜਤਾਇਆ ਜੀ। ਚਲੋ ਸ਼ੁਕਰ ਹੈ ਇਹਨਾਂ ਚੋਂ ਕੋਈ ਬੋਲਦਾ ਤੇ ਹੈਗਾ, ਹੂੰ, ਬੋਲਿਆ ਤੇ ਹੈਗਾ। ਬਿਲਕੁਲ, ਵੀ ਮਤਲਬ ਗੱਲ 91 ਜਾਂ 92 ਦੀ ਹੋਣੀ ਆ। ਹੁਣ ਪਤਾ ਨਹੀਂ ਕਿੰਨੇ ਗਿਣਤੀ ਐਗਜ਼ੈਕਟ ਪਤਾ ਨਹੀਂ, ਕੁਝ ਅੰਦਰ ਰਹਿੰਦੇ, ਕੁਝ ਬਾਹਰ ਚਲੇ ਜਾਂਦੇ ਇਹਨਾਂ ਦੇ। ਤੋ ਹੂੰ, ਮਤਲਬ ਅੱਜ ਕੁਲਵੰਤ ਸਿੰਘ ਸਿੱਧੂ ਨੇ ਕੁਝ ਸ਼ਬਦਾਂ ਤੇ ਮਤਲਬ ਕਿ ਐਤਰਾਜ਼ ਜਤਾਇਆ ਕਿ ਜੋ ਮਰਦਮਸ਼ੁਮਾਰੀ ਦੇ ਵਿੱਚ ਦੇਖੋ, ਮੈਂ ਗੁਰਪ੍ਰੀਤ ਜੀ ਕਾਸਟਿਜ਼ਮ ਨੂੰ ਰੱਦ ਕਰਦਾ ਬਚਪਨ ਤੋਂ। ਮਤਲਬ ਧਾਰਨਾ ਹੈ, ਮੈਂ ਇਹਨਾਂ ਚੀਜ਼ਾਂ ਤੋਂ, ਇਸ ਕਰਕੇ ਮੈਂ ਉਹਨਾਂ ਸ਼ਬਦਾਂ ਦਾ ਉਚਾਰਨ ਕਰਨਾ ਵੀ ਮੁਨਾਸਬ ਨਹੀਂ ਸਮਝਦਾ ਗੁਰਪ੍ਰੀਤ। ਸੋ ਇਸ ਵਾਸਤੇ ਜੀ, ਸੌਰੀ। ਪਰ ਜਿਹੜੇ ਸ਼ਬਦ ਕਿਸੇ ਟਾਈਮ ਬੋਲੇ ਜਾਂਦੇ ਸੀ, ਫਿਰ ਸਮਾਜ ਦੇ ਵਿੱਚ ਉਹ ਭੈੜ ਸਮਝੇ ਗਏ, ਤੇ ਕਾਨੂੰਨਨ ਵੀ ਉਹਨਾਂ ਤੇ ਕਾਰਵਾਈ ਲਈ ਕਾਨੂੰਨ ਬਣ ਗਿਆ। ਤਾਂ ਉਹਨਾਂ ਸ਼ਬਦਾਂ ਨੂੰ ਜੇ ਸਰਕਾਰ ਦੀ ਮਰਦਮਸ਼ੁਮਾਰੀ ਦੀ ਪ੍ਰੋਫਾਰਮੇ 'ਚ ਭਰਿਆ ਜਾਂਦਾ ਹੈ, ਤੇ ਜਿਹੜੇ ਅੱਜ ਸਿੱਧੂ ਸਾਹਿਬ ਇਸ ਗੱਲ ਤੇ ਇਤਰਾਜ਼ ਕਰ ਰਹੇ ਸਨ, ਕੁਲਵੰਤ ਸਿੰਘ ਸਿੱਧੂ ਇਹਨਾਂ ਦੇ ਵਿਧਾਇਕ, ਤਾਂ ਉਹ ਆਪਣੀ ਸਰਕਾਰ ਨੂੰ ਕਿਉਂ ਨਹੀਂ ਕਟਹਿਰੇ 'ਚ ਖੜਾ ਕਰਦੇ ਕਿ ਜਿਹੜੀਆਂ ਚੀਜ਼ਾਂ, ਬਿਲਕੁਲ, ਜਿਹੜੇ ਸ਼ਬਦ ਆਪਾਂ ਮਤਲਬ ਕਿ ਐਸੀ ਭਾਈਚਾਰੇ ਵਾਸਤੇ ਨਹੀਂ ਇਸਤੇਮਾਲ ਕਰ ਸਕਦੇ, ਤਾਂ ਉਹ ਤੁਸੀਂ ਕਾਗਜ਼ਾਂ 'ਚ ਉਤਾਰ ਦਿੱਤੇ, ਤਾਂ ਫਿਰ ਕਾਰਵਾਈ ਕਰੋ। ਤੁਹਾਨੂੰ ਤੇ ਮਾਫੀ ਜੀ, ਮੰਗਣੀ ਚਾਹੀਦੀ ਹੈ, ਕਿਉਂਕਿ ਜਿਸ ਗੱਲ ਦੀ ਸੰਵਿਧਾਨ ਇਜਾਜ਼ਤ ਨਹੀਂ ਦਿੰਦਾ, ਜੇ ਸਰਕਾਰੀ ਤੌਰ ਤੇ ਚਾਹੇ ਉਹ ਜਨਗਣਨਾ ਕਲਿਆਣ ਮਹਿਕਮਾ ਇਹਨਾਂ ਦਾ, ਚਾਹੇ ਉਹ ਨੋਡਲ ਅਧਿਕਾਰੀ ਆ, ਉਹ ਜੋ ਵੀ ਹੈ, ਉਹ ਤੁਸੀਂ ਉਹਨਾਂ ਨੂੰ ਜ਼ਿੰਮੇਵਾਰ ਤੇ ਠਹਿਰਾਓ ਨਾ। ਸਰਕਾਰ ਜੀ, ਮਾਫੀ ਤਾਂ ਮੰਗੇ ਕਿ ਸਾਡੇ ਤੋਂ ਗਲਤੀ ਹੋਈ ਆ, ਕਿ ਜੋ ਚੀਜ਼ ਸੰਵਿਧਾਨ ਦੇ ਵਿੱਚ ਪਾਬੰਦ ਆ, ਵਰਜਿਤ ਹੈ, ਉਹ ਅਸੀਂ ਕਾਗਜ਼ਾਂ ਤੇ ਉਤਾਰ ਦਿੱਤੀ। ਮਤਲਬ ਕਿ ਗੜੀ ਬਿਲਕੁਲ, ਸਾਹਿਬ ਦੀ ਮੈਂ ਵੈਸੇ ਆਲੋਚਨਾ ਬਹੁਤ ਕੀਤੀ ਹੈ ਪਿਛਲੇ ਦਿਨਾਂ ਦੇ ਵਿੱਚ, ਪਰ ਮੈਂ ਸਿਫਤ ਕਰਾਂਗਾ ਇਸ ਮਾਮਲੇ 'ਚ। ਉਹਨਾਂ ਨੇ ਬਹੁਤ ਵਧੀਆ, ਬਹੁਤ ਜਲਦੀ ਇਹਨਾਂ ਨੂੰ ਤਲਬ ਕੀਤਾ, ਚਾਹੇ ਉਹ ਕਲਿਆਣ ਜਨਗਣਨਾ ਵਾਲੇ ਹੋਣ ਤੇ ਚਾਹੇ ਨੋਡਲ ਅਧਿਕਾਰੀ ਹੋਣ, ਉਹਨਾਂ ਨੇ ਤਲਬ ਕਰ ਲਿਆ। ਤਾਂ ਮੇਰੇ ਖਿਆਲ ਦੇ ਨਾਲ ਬਹੁਤ ਵਧੀਆ ਮੂਵ ਹੈ। ਪਰ ਜੀ। ਸਰਕਾਰ ਜਾਂ ਕਹਿ ਲਓ ਕਿ ਇਹਨਾਂ ਦੇ ਵਿਧਾਇਕ ਠੀਕ ਆ, ਉਹਦਾ ਵੀ ਜੀ ਆਵਾਜ਼ ਦੇ ਵਿੱਚ ਗੱਲ ਤੇ ਜ਼ਰੂਰ ਕਰ ਰਹੇ ਨੇ, ਪਰ ਉਹਨਾਂ ਨੂੰ ਜ਼ਿੰਮੇਵਾਰੀ ਵੀ ਉੱਠਣੀ ਚਾਹੀਦੀ ਹੈ ਨਾ ਕਿ ਸਾਡੇ ਤੋਂ ਗਲਤੀ ਹੋਈ ਹੈ ਸਰ। ਬਿਲਕੁਲ, ਬਣਦੀ ਹੈ। ਜੀ, ਅੱਗੇ ਆਪਾਂ ਗੱਲ ਕਰੀਏ ਤੇ ਅਮਨ ਅਰੋੜਾ ਹੋਣੀ ਵੀ ਅੱਜ ਪ੍ਰੈਸ ਕਾਨਫਰੰਸ ਕਰਤੀ। ਕਹਿੰਦੇ ਭਾਈ ਪਹਿਲਾਂ 2 ਵਾਰੀ ਨੋਟ ਜਾਰੀ ਕੀਤਾ ਈਡੀ ਨੇ, ਵਿੱਚ ਨਾਮ ਹੈ ਨਹੀਂ ਸੀ, ਤੀਜੀ ਵਾਰੀ ਫਿਰ ਪਾਤਾ। ਇਹ ਤਾਂ ਕਹਿੰਦੇ ਭਾਈ ਸਿਆਸਤ ਖੇਡਦੇ ਨੇ, ਰਾਜਨੀਤੀ ਖੇਡਦੇ ਨੇ। ਇਹ ਸਫਾਈਆਂ, ਇਹ ਸਫਾਈਆਂ। ਦੇਖੋ ਹੂੰ, ਗੱਲ ਇਹ ਆ ਕਿ ਇਹਦਾ ਮਤਲਬ ਇਹ ਆ
ਕਿ ਉਹ ਸਿਆਸਤ ਖੇਡਦੇ ਨੇ ਤਾਂ ਈਡੀ ਵਾਲੇ ਹੁਣ ਸਿਆਸੀ ਹੋ ਗਏ। ਤਾਂ ਬਿਲਕੁਲ ਇਹਨਾਂ ਦੀ ਗੱਲ ਦਰੁਸਤ ਹੋ ਸਕਦੀ ਹੈ, ਪਰ ਉਹਨਾਂ ਨੇ ਦੇਖੋ ਮਾਨੂਰਾ ਨੇ ਕਿਹਾ ਕਿ ਬਈ ਸਾਡਾ ਤੇ ਕਿਸੇ ਦਾ ਲੈਣਾ ਦੇਣਾ ਨਹੀਂ, ਤਾਂ ਉਹਨਾਂ ਨੇ ਜੀ, ਤੁਹਾਡਾ ਨਾਮ ਲਿਖ ਦਿੱਤਾ ਕਿ ਇਹਨਾਂ ਦਾ ਤਾਂ ਲੈਣਾ ਦੇਣਾ ਹੈਗਾ, ਕੀ ਤੁਹਾਡਾ ਇਹਨਾਂ ਨਾਲ ਲੈਣਾ ਦੇਣਾ? ਤੇ ਮਾਨ ਸਾਹਿਬ ਜੀ, ਦੀ ਤੇ ਅਰੋੜਾ ਸਾਹਿਬ ਦੀ ਅਣਬਣ ਆ। ਫਿਰ ਜੀ, ਤੇ ਅਰੋੜਾ ਸਾਹਿਬ ਨੂੰ ਥੋੜਾ ਜਿਹਾ ਗਿਲਾ ਭਗਵੰਤ ਮਾਨ ਨੂੰ ਰਾਤੇ ਵੀ ਕਰਨਾ ਚਾਹੀਦਾ ਹੈ ਕਿ ਤੁਸੀਂ ਇੰਨਾ ਛਾਤੀ ਠੋਕ ਕੇ ਕਿਹਾ ਵੀ ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ, ਉਹਨਾਂ ਨੇ ਜਾ ਕੇ ਮੇਰਾ ਹੀ ਨਾਂ ਪਾਤਾ। ਜੀ, ਫਿਰ ਅੱਗੇ ਇਹਨਾਂ ਨੇ ਕਿਹਾ ਕਿ ਜਿਸ ਧੀਰ ਬਿਲਡਰਸ ਦੇ ਨਾਲ ਮੈਨੂੰ ਜੋੜਿਆ ਜਾ ਰਿਹਾ ਹੈ ਜੀ, ਉਹ ਮੇਰਾ ਯਾਰ ਹੈ, ਭਰਾ। ਮੈਂ ਇਹ ਗੱਲ ਦਾ ਬਹੁਤ ਕਾਇਲ ਹੋਇਆ ਭਾਈ, ਜੀ, ਨਹੀਂ ਤਾਂ ਵਰਦੀਆਂ ਦੇ ਵਿੱਚ ਤੁਹਾਨੂੰ ਪਤਾ ਹੈ ਭਾਈ ਕੋਈ ਨਹੀਂ ਸਿਆਣਦਾ। ਤੇ ਉਹ ਕਹਿੰਦੇ ਜੀ ਕਿ ਨਹੀਂ, ਮੇਰਾ ਭਰਾ ਤੇ ਮੇਰਾ ਭਰਾ ਰਹੂਗਾ, ਪਰ ਮੈਂ ਕਦੇ 1 ਰੁਪਈਏ ਦੀ ਨਾ ਇੱਧਰ ਕੀਤੀ ਤੇ ਨਾ ਉੱਧਰ ਕੀਤੀ। ਉਲਟਾ ਜਿਹੜੇ ਬਿਲਡਰਸ ਤੇ ਰੇਡ ਹੋਈ ਹੈ ਉਹਨਾਂ ਚੋਂ ਇੱਕ ਤੋਂ ਭਾਜਪਾ ਨੇ ਡੋਨੇਸ਼ਨ ਲਈ ਵੀ ਹੈ, ਉਹਨਾਂ ਨੇ ਇਹ ਵੀ ਦਾਅਵਾ ਕੀਤਾ ਹੈ। ਸੋ ਕੁੱਲ ਮਿਲਾ ਕੇ ਫਿਰ ਇਹਦਾ ਮਤਲਬ ਕਿ ਅਰੋੜਾ ਬਾਰੇ ਅੰਦਾਜ਼ਾ ਸੀਗਾ ਨਾ ਗੁਰਪ੍ਰੀਤ ਕਿ ਭਾਜਪਾ 'ਚ ਜਾ ਸਕਦੇ ਆ। ਤਾਂ ਇੱਕ ਤਰ੍ਹਾਂ ਬਿਲਕੁਲ, ਨਾਲ ਫਿਰ ਮੰਨ ਲਓ ਜੇ ਕਹਿੰਦੇ ਕਿ ਸਿਆਸਤ ਹੋ ਰਹੀ ਆ, ਤਾਂ ਕੀ ਉਸ ਸਿਆਸਤ ਨੇ ਇੱਕ ਸ਼ੱਕ ਨਹੀਂ ਪੈਦਾ ਕਰ ਦਿੱਤਾ, ਇੱਕ ਜੀ, ਇਸ ਪਾਰਟੀ ਦੇ ਵਿੱਚ ਦਵੰਦ ਨਹੀਂ ਪੈਦਾ ਕਰ ਦਿੱਤਾ ਕਿ ਬਈ ਜੀ, ਏਦਾਂ? ਕਿਉਂਕਿ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਸੀਐਮ ਸਾਹਿਬ ਤੇ ਅਮਨ ਅਰੋੜਾ ਦੀ ਟਿਊਨਿੰਗ ਅੱਛੀ ਨਹੀਂ ਹੈ। ਤੁਹਾਨੂੰ ਪਤਾ ਹੈ ਨਾ ਜੀ, ਕਿ ਇਹਨਾਂ ਨੂੰ ਕਿੰਨਾ ਜਲੀਲ ਕੀਤਾ ਗਿਆ ਸੀ, ਸੀਐਮ ਹਾਊਸ ਦੇ ਵਿੱਚ ਇਹਨਾਂ ਦੀ ਗੱਡੀ ਨਹੀਂ ਸੀ ਵੜਨ ਦਿੱਤੀ ਗਈ ਚੈਕਿੰਗ ਤੋਂ ਵਿਦਆਊਟ। ਜੀ, ਤਾਂ ਜੀ, ਖੈਰ ਮਤਲਬ ਕਿ ਅਮਨ ਅਰੋੜਾ ਹੋਰਾਂ ਨੇ ਸਫਾਈ ਤੇ ਦਿੱਤੀ ਆ, ਪਰ ਮੈਂ ਤੁਹਾਨੂੰ ਕਿਹਾ ਸੀਗਾ, ਮੈਂ ਤੁਹਾਨੂੰ ਇੱਕ ਗੱਲ ਕਹੀ ਸੀਗੀ ਨਾ, ਦੇਖੋ ਅੱਜ ਕੱਲ ਗੱਲਾਂ ਨਾ ਮੇਰੇ ਟੇਵੇ ਠੀਕ ਹੀ ਹੋ ਰਹੇ। ਮੈਂ ਤੁਹਾਨੂੰ ਕਿਹਾ ਸੀ 5 ਤੋਂ 7 ਵਿਧਾਇਕ ਰਡਾਰ ਤੇ ਨੇ। ਜੀ, ਠੀਕ ਹੈ ਜੀ, ਇਹ ਮੋਦੀ ਸਾਹਿਬ ਵਾਲੀ ਸਾਇੰਸ ਨਹੀਂ ਚੱਲਣੀ ਕਿ ਬੱਦਲਾਂ 'ਚ ਰਡਾਰ, ਮਤਲਬ ਕਿ ਬੱਦਲ ਆ ਗਏ, ਰਡਾਰ ਜਹਾਜ਼ ਫੜ ਨਹੀਂ ਸਕੇ ਤੇ ਅਸੀਂ ਫੁੰਡਤਾ। ਉਹ ਸਾਇੰਸ ਨਹੀਂ ਕੰਮ ਕਰਨੀ, ਇਹ ਰਡਾਰ ਤੇ ਚੱਲਦੇ ਸੀ। ਹੁਣ 2 ਤਾਂ ਮੈਂ ਤੁਹਾਨੂੰ ਸਾਫ਼ ਕਰਤੇ ਆ। ਇੱਕ ਜੀ, ਰਿਜ਼ਿਊਮ ਦੇ ਆਇਆ ਆਰਐਸਐਸ ਨੂੰ ਕਿ ਦਾਸ ਤੇ ਜੀ, ਤੁਹਾਡਾ ਹੀ ਆ, ਜਦੋਂ ਮਰਜ਼ੀ ਕਹੋਗੇ ਆਵਾਜ਼ ਮਾਰ ਕੇ ਬੁਲਾ ਲਵੀਂ, ਦੁੱਖ ਤੇਰੇ ਤੇ ਆਵੇ ਜਾਂ ਕੋਈ ਤੇਰੇ ਸ਼ਹਿਰ ਤੇ। ਤੇ ਦੂਜੀ ਜੀ, ਅੱਜ ਫਿਰ ਤੁਹਾਡੇ ਸਾਹਮਣੇ ਆ ਗਿਆ ਨਾ ਅਮਨ ਜੀ, ਅਰੋੜਾ। ਜੀ, ਮਤਲਬ ਕਿ 2 ਹੋ ਗਏ, ਹੁਣ 2 ਮਾਈਨਸ ਕਰ ਲਿਓ, ਜਿਹੜੇ ਬਾਕੀ ਰਹਿ ਗਏ ਉਹ ਵੀ ਤੁਹਾਨੂੰ ਦੱਸੀ ਚੱਲੂਗਾ ਸਮੇਂਦਾਰ ਸਮੇਂ। ਤੇ ਜਿੱਦਣ ਰਿਜ਼ਿਊਮ ਵਾਲੇ ਨੇ ਵੀ ਟਾਰੀ ਮਾਰੀ ਨਾ, ਤੁਹਾਨੂੰ ਦੱਸੂਗਾ ਕਿ ਆਹ ਸੀਗਾ ਜਿਹੜਾ ਰਿਜ਼ਿਊਮ ਦੇ ਆਇਆ ਸੀਗਾ ਸਭ ਤੋਂ ਪਹਿਲੀਆਂ 'ਚ। ਤਾਂ ਦੇਖੀ ਚਲੋ ਅੱਗੇ ਅੱਗੇ ਹੋਤਾ ਹੈ ਕਿਆ। ਇਹ ਤਾਂ ਹਾਲੇ ਸ਼ੁਰੂਆਤ ਆ, ਇਹ ਤੇ ਬਹੁਤ ਗਾਹ ਪੈਣਾ ਗੁਰਪ੍ਰੀਤ, ਬੜਾ ਤਾਂਡਵ ਕਰਨਾ ਈਡੀ ਨੇ। ਜੀ, ਜੀ, ਆਉਣ ਵਾਲੇ ਦਿਨਾਂ 'ਚ ਕਹਿੰਦੇ ਰੰਗਾ ਰੰਗ ਪ੍ਰੋਗਰਾਮ ਵੀ ਲੱਗਣੇ ਨੇ, ਸਿੰਗਰਾਂ ਦੇ ਦੁਆਲੇ ਵੀ ਹੋਣਾ। ਦੇਖਦੇ ਹਾਂ ਬਣਦਾ ਹਾਂਜੀ ਕੀ ਆ। ਖੈਰ ਖੈਰ ਹਾਂਜੀ ਹਾਂਜੀ, ਅਸੀਂ ਕੋਈ ਗੱਲ ਨਹੀਂ, ਇਹਨਾਂ ਦਾ ਕੀ ਆ, ਇਹ ਸਿੰਗਰ ਕੀ ਆ, ਇਹ ਕਹਿਣਗੇ ਕੋਈ ਗੱਲ ਨਹੀਂ ਤੁਸੀਂ ਰੈਲੀਆਂ ਲਿਆਓ ਤੇ ਅਸੀਂ ਖੜਾ ਇੱਧਰ ਜਚਾ ਦਿਆਂਗੇ, ਗੱਲ ਹੀ ਕੋਈ ਨਹੀਂ। ਸਾਡਾ ਕੀ, ਅਸੀਂ ਤੇ ਡਫਲੀ ਚੱਕ ਕੇ ਤੁਹਾਡੇ ਵੱਲ ਆ ਜਾਾਂਗੇ। ਸਾਡਾ ਕੀ ਆ, ਆਪਾਂ ਤੇ ਦਿਨ ਕੱਟੀ ਜਾਂਦੇ ਆ। ਬਿਲਕੁਲ, ਉਹ ਕਿੱਲੀ ਚਾਹਲਾਂ ਵਾਲੀ ਰੈਲੀ 'ਚ ਮਨਕੀਰਤ ਔਲਖ ਜਦੋਂ ਗਿਆ ਸੀ, ਲੋਕਾਂ ਨੇ ਰੌਲਾ ਪਾਤਾ ਵੀ ਭਾਈ ਲੈ ਇਸ ਕਰਕੇ ਹੜ੍ਹਾਂ 'ਚ ਸੇਵਾ ਕਰਦਾ ਤੁਰਿਆ ਫਿਰਦਾ ਸੀ, ਆ ਭਾਜਪਾ ਵਾਲੇ ਲੈ ਹਾਂਜੀ, ਗਏ। ਉਹ ਕਹਿੰਦਾ ਭਾਈ ਮੈਂ ਨਾਇਬ ਤਾਂ ਸੈਣੀ, ਗਾਉਣ ਆਇਆ। ਉਹ ਸਾਰਿਆਂ ਨੂੰ ਝੋਟਾ ਹੀ ਕਹਿ ਦਿੰਦਾ, ਸੀਐਮ ਝੋਟਾ। ਉਹ ਜੇ ਸੁਖਾਨੰਦ ਨੂੰ ਮਿਲਦਾ ਇਹ ਝੋਟਾ, ਜੇ ਨਾਇਬ ਸੈਣੀ ਨੂੰ ਝੂਠਾ। ਮਿਲਿਆ ਹੁੰਦਾ ਤੇ ਇਹ ਝੋਟਾ। ਉਹਨੇ ਪਤਾ ਨਹੀਂ ਮੋਹਰ ਹੀ ਰੱਖੀ ਵੀ ਇਹ ਵੀ ਝੋਟਾ, ਇਹ ਵੀ ਝੋਟਾ। ਵਾਹ ਜੀ ਵਾਹ, ਮਣੀ ਭਲਵਾਨਾ ਤੇਰੀ ਵੀ ਜੈ ਜੈਕਾਰ ਹੀ ਅੱਜ ਕੱਲ। ਬਿਲਕੁਲ, ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਕੇਸ ਭਾ ਪੈਂਦੀ ਹੈ, ਕਿਉਂਕਿ ਸਥਿਤੀਆਂ ਗੰਭੀਰ ਆਏ ਦਿਨ ਹੁੰਦੀਆਂ ਜਾ ਰਹੀਆਂ ਨੇ, ਜਿਵੇਂ-ਜਿਵੇਂ 2027 ਦੀਆਂ ਚੋਣਾਂ ਦੇ ਦਿਨ ਨੇੜੇ ਆਉਂਦੇ ਜਾ ਰਹੇ ਨੇ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ।